ਆਪਾਂ ਜਾਂਦੇ ਸ਼ਰਮਾ ਜੀ ਗੱਲ ਕਰੀਏ ਸਰਕਾਰ ਦੀ, ਤੇ ਸਰਕਾਰ ਪਹਿਲਾਂ ਹੀ ਬਹੁਤ ਆਲੋਚਨਾ ਚੱਲ ਰਹੀ ਹੈ ਵੀ ਇਸ਼ਤਿਹਾਰ ਗੁਜਰਾਤੀ ਭਾਸ਼ਾ ਦੇ ਵਿੱਚ, ਤੇ ਉਹ ਦੂਰ ਦੂਰ ਤੱਕ ਮਾਨ ਸਾਹਿਬ ਦੀਆਂ ਫੋਟੋਆਂ ਤੇ ਚਲੋ ਲੱਗਣੀਆਂ ਵੀ ਚਾਹੀਦੀਆਂ, ਪਰ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਲੱਗਣ ਉਹ ਥੋੜਾ ਜਿਹਾ ਖਰਚਾ ਲੋਕਾਂ ਨੂੰ ਦੁਖਦਾ ਵੀ ਹੈ। ਪਰ ਗੱਲ ਇਹ ਹੈ ਵੀ ਸਰਕਾਰ ਹਰੇਕ ਕੰਮ ਦਾ ਤਾਂ ਸ਼ਰਮਾ ਜੀ ਪ੍ਰਚਾਰ ਕਰਦੀ ਹੈ, ਪਰ ਸ਼ਰਾਬ ਨੀਤੀ ਵਾਰੀ ਕੀ ਹੋ ਗਿਆ ਸਰਕਾਰ ਨੂੰ, ਕਹਿੰਦੇ ਪਹਿਲਾਂ ਚੁੱਪ ਚਪੀਤੇ ਲਿਆਂਦੀ ਤੇ ਹੁਣ ਚੁੱਪ ਚਪੀਤੇ ਬਦਲ ਵੀ ਦਿੱਤੀ। ਬਿਲਕੁਲ ਪ੍ਰਵੀਨ ਜੀ, ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਪੰਜਾਬ ਸਰਕਾਰ ਜਿਹੜੀ ਦਿੱਲੀ ਵਾਲੀ ਸ਼ਰਾਬ ਨੀਤੀ ਲਿਆਈ ਆ ਜੀ, ਉਸ ਨੂੰ ਹੁਣ ਬਦਲਣ ਦੀ ਤਿਆਰੀ ਵਿੱਚ ਆ। ਮਤਲਬ ਕਦੇ ਉਹ ਕੱਲਾ ਫਾਰਮ ਹਟਾ ਕੇ ਆਪਾਂ ਉਸ ਤੋਂ ਬਾਅਦ ਨਾਲ ਗੱਲ ਕੀਤੀ ਕਿ ਪਹਿਲਾਂ ਫਾਰਮ ਪਾਤਾ, ਫਿਰ ਫਾਰਮ ਹਟਾਤਾ, ਫਿਰ ਆ ਗਏ ਕਿ ਐਕਟੀ ਆਪਾਂ ਜੇ ਦੁਕਾਨਾਂ ਅਲਾਟ ਨਾ ਕਰੀਏ, ਦੁਬਾਰਾ ਇਹਨਾਂ ਦੀ ਬੋਲੀ ਨਾ ਕਰਾਈਏ, ਨਿਲਾਮੀ ਨਾ ਕਰਾਈਏ, ਐਂ ਟਪਲਾ ਮਾਰ ਜੀਏ। ਫਿਰ ਕਹਿੰਦੇ ਕਿ ਆਖਰ ਦੇ ਵਿੱਚ ਕੱਲ ਬਜਟ ਪੇਸ਼ ਹੋਇਆ ਜੀ, ਬਜਟ ਪੇਸ਼ ਹੋਣ ਤੋਂ ਬਾਅਦ ਕੈਬਨਿਟ ਦੀ ਬੈਠਕ ਬੁਲਾਈ ਤੇ ਕੈਬਨਿਟ ਦੀ ਬੈਠਕ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦਿੱਤੀ। ਠੀਕ ਹੈ, ਜਿਹੜੀ ਪਾਲਿਸੀ ਜੁਲਾਈ ਮਹੀਨੇ 'ਚ ਸਰਕਾਰ ਲਿਆਈ ਸੀ 2022 ਦੇ ਜੁਲਾਈ ਮਹੀਨੇ 'ਚ, ਹਾਂਜੀ 1 ਜੁਲਾਈ ਨੂੰ ਮੇਰਾ ਖਿਆਲ ਪਾਲਿਸੀ ਲਿਆਂਦੀ ਸੀ ਪੰਜਾਬ ਸਰਕਾਰ ਨੇ, 1 ਜੁਲਾਈ 2022 ਨੂੰ, ਉਹ ਸਾਲ ਵੀ ਨਹੀਂ ਟੱਪੀ ਜੀ। ਆ ਫਰਵਰੀ 'ਚ ਆ ਕੇ ਤੁਸੀਂ ਮਾਰਚ ਚੜ੍ਹਦੇ ਹੀ ਦਮ ਤੋੜ ਗਈ ਤੁਹਾਡੀ। ਫਰਵਰੀ 'ਚ ਉਹਦਾ ਬੁਰੀ ਬਿਸਤਰਾ ਬੰਨ ਲਿਆ ਸੀਗਾ ਤੇ ਮਾਰਚ 'ਚ ਹੁਣ ਰਸਮੀ ਤੌਰ ਤੇ ਕੈਬਨਿਟ 'ਚ ਲਿਆ ਕੇ ਕਰਤਾ ਕਿ ਅਸੀਂ ਨਵੀਂ ਪਾਲਿਸੀ ਲਿਆਂਦੀ ਜੀ, ਆਹ ਚੱਕੋ ਜੀ, ਹੁਣ ਇਹਦੇ ਨਾਲ ਪੰਜਾਬ ਦਾ ਭਲਾ ਹੋਊਗਾ। ਪ੍ਰਵੀਨ ਜੀ, ਅਸਲ ਦੇ ਵਿੱਚ ਸਰਕਾਰ ਨੇ ਕੱਲ ਕੈਬਨਿਟ ਦੇ ਰਾਹੀਂ ਇਹ ਪਾਲਿਸੀ, ਨਵੀਂ ਪਾਲਿਸੀ ਲਿਆ ਕੇ ਕਿਹਾ ਕਿ ਅਸੀਂ 3% ਵੈਟ ਘਟਾਤਾ ਜੀ ਸ਼ਰਾਬ ਤੇ ਜੀ। ਅਸੀਂ ਪੰਜਾਬ ਦੇ ਵਿੱਚ ਜਿਹੜਾ ਮਤਲਬ ਛੋਟੇ ਸ਼ਰਾਬ ਦੇ ਠੇਕੇਦਾਰ ਨੇ ਉਹਨਾਂ ਨੂੰ ਇੰਡੀਪੈਂਡੈਂਟ ਕਰਤਾ, ਉਹ ਆਪਣੇ ਠੇਕੇ ਲੈ ਸਕਦੇ ਨੇ। ਇਹਦੇ ਨਾਲ ਸ਼ਰਾਬ ਲੋਕਾਂ ਨੂੰ ਸਸਤੀ ਵੀ ਮਿਲ ਜੂਗੀ ਜੀ, ਤੇ ਕਾਰੋਬਾਰ ਵੀ ਵਧੂਗਾ ਜੀ, ਰੁਜ਼ਗਾਰ ਵੀ ਵਧੂਗਾ। ਸੋ ਇਹ ਪੱਖ ਤਾਂ ਦੱਸਿਆ, ਪਰ ਇਹ ਨਹੀਂ ਦੱਸਿਆ ਕਿ ਅਸੀਂ ਦਿੱਲੀ ਦੇ ਡਰਦਿਆਂ ਨੇ ਬਦਲੀ ਆ। ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਸੀ ਹੂਬਹੂ ਉਹੀ ਲਾਗੂ ਕੀਤੀ ਸੀ, ਤੇ ਦਿੱਲੀ ਵਾਲੀ ਪਾਲਿਸੀ ਨੂੰ ਤਾਂ ਇਹ ਕਹਿੰਦੇ ਸੀ ਬਹੁਤ ਕਮਾਲ ਦੀ ਪਾਲਿਸੀ ਹੈ, ਤੇ ਫਿਰ ਉੱਥੇ ਵਾਪਸ ਲੈ ਲਈ ਸੀ। ਉਹ ਤੋਂ ਬਾਅਦ ਮਨੀਸ਼ ਸਿਸੋਦੀਆ ਫੜੇ ਗਏ, ਮਨੀਸ਼ ਸਿਸੋਦੀਆ ਨਾਲ ਸੰਬੰਧਿਤ ਅਧਿਕਾਰੀ ਫੜੇ ਗਏ। ਪੰਜਾਬ ਦੇ 2 ਅਧਿਕਾਰੀਆਂ ਤੋਂ ਪੁੱਛਗਿੱਛ ਹੋ ਚੁੱਕੀ ਆ, ਤੇ ਹੁਣ ਤਾਂ ਮਤਲਬ ਪਹਿਲਾਂ ਬੀਜੇਪੀ ਕਹਿੰਦੀ ਸੀ, ਮਨੀਸ਼ ਸਿਸੋਦੀਆ ਕਹਿੰਦੇ ਸੀ ਕਿ ਅਗਲਾ ਨਿਸ਼ਾਨਾ ਕੇਜਰੀਵਾਲ ਦਾ। ਕੱਲ ਤਾਂ ਸੁਮੇਸ਼ ਠੱਗ ਹੈ ਕਿਹੜਾ, ਉਹ ਵੀ ਕਹੀ ਜਾਂਦਾ, ਕਹਿੰਦਾ ਫੜਿਆ ਜਾਊਗਾ ਕੇਜਰੀਵਾਲ। ਠੀਕ ਹੈ, ਕਹਿੰਦਾ ਮੇਰੇ ਕੋਲ ਸਾਰੀ ਜਾਣਕਾਰੀ ਹੈ, ਮੈਂ ਸਾਰਾ ਕੁਝ ਲਿਖ ਕੇ ਦਿੱਤਾ ਸਰਕਾਰ ਨੂੰ, ਕਹਿੰਦਾ। ਸੋ ਇਸ ਲਈ ਉਹ ਡਰ ਕਿ ਉਹ ਕਾਰਨ ਬਣਿਆ ਕਿ ਚੁੱਪਚਾਪ ਪਹਿਲਾਂ ਦਿੱਲੀ ਵਾਲੀ ਲਿਆਂਦੀ ਸੀ, ਹੁਣ ਚੁੱਪਚਾਪ ਦਿੱਲੀ ਵਾਲੀ ਹਟਾ ਕੇ ਉਹਦੇ ਵਿੱਚ ਮਾੜੀ ਮੋਟੀ ਸੋਧਾਂ ਕਰਕੇ ਇੱਧਰ ਉੱਧਰ ਕਰਕੇ ਹੁਣ ਇਹ ਨਵੀਂ ਪਾਲਿਸੀ ਲਿਆਂਦੀ, ਤੇ ਹੁਣ ਦਮ ਭਰ ਰਹੇ ਨੇ ਕਿ ਹੁਣ ਸ਼ਰਾਬ ਦੇ ਠੇਕਿਆਂ ਦੇ ਵਿੱਚ ਆਮ ਲੋਕ ਸ਼ਾਮਲ ਹੋ ਸਕਣਗੇ, ਆਮ ਲੋਕ, ਛੋਟੇ ਠੇਕੇਦਾਰ, ਕਿਉਂਕਿ ਪਹਿਲਾਂ ਉਹ ਬੜਿਆਂ ਦੇ ਉੱਤੇ ਨਿਰਭਰ ਹੋ ਕੇ ਰਹਿ ਗਏ ਸੀ। ਸੋ ਇਸ ਲਈ ਉਸ ਨੂੰ ਥੋੜਾ ਜਿਹਾ ਕੱਢਣ ਦਾ, ਤੇ ਫਿਰ ਜਿਹੜਾ L50 ਲਾਇਸੈਂਸ ਹੈ ਉਹਨੂੰ 3 ਸਾਲ ਤੱਕ ਸਾਲਾਨਾ ਸ਼ਰਤ ਖਤਮ ਕਰਤੀ। ਫਿਰ ਜੇ ਤੁਸੀਂ ਉਮਰ ਭਰ ਲਈ ਲਾਇਸੈਂਸ ਲੈਣੇ ਨੇ ਉਹਨਾਂ ਦੇ ਲਈ ਕੁਝ ਤਜਵੀਜ਼ ਲਿਆਂਦੀ। ਸੋ ਸਰਕਾਰ ਦਮ ਭਰ ਰਹੀ ਹੈ ਕਿ ਜਿਵੇਂ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਜੋ ਉੱਥੇ ਕਰ ਰਹੇ ਸੀ ਉਹ ਤੋਂ ਬਚਣ ਦੇ ਹਵਾਲੇ ਨਾਲ ਇਹ ਅੰਦਰ ਖਾਤੇ ਤੈਅ ਕੀਤਾ ਗਿਆ, ਪਰ ਸਰਕਾਰ ਦਮ ਭਰੀ ਕਿ ਪੰਜਾਬ ਦੇ ਭਲਾਈ ਲਈ ਅਸੀਂ ਨਵੀਂ ਪਾਲਿਸੀ ਲਏ ਆ। ਸੋ ਇਹ ਅਸੀਂ ਲੰਮੇ ਸਮੇਂ ਤੋਂ ਲੋਕਾਂ ਦੇ ਧਿਆਨ 'ਚ ਲਿਆ ਰਹੇ ਸੀਗੇ ਕਿ ਭਾਈ ਪੰਜਾਬ ਸਰਕਾਰ ਨਵੀਂ ਸ਼ਰਾਬ ਪਾਲਿਸੀ ਲਿਆਉਣ ਦੀ ਤਿਆਰੀ ਦੇ ਵਿੱਚ ਆ, ਤੇ ਉਹ ਅੱਜ ਉਹ ਤੱਥ ਸਾਹਮਣੇ ਆ ਗਏ ਕਿ ਚੁੱਪਚਾਪ ਕੈਬਨਿਟ ਦੀ ਮੀਟਿੰਗ ਕੀਤੀ ਤਾਂ ਕਿ ਕੱਲ ਤੱਕ ਕੈਬਨਿਟ ਦੇ ਰੌਲਾ ਰੱਪਾ ਉਹਦੇ ਵਿੱਚ ਲੰਘ ਜਾਣਾ ਮਾਮਲਾ। ਉਹ ਤੋਂ ਅੱਗੇ ਸ਼ਨੀ ਐਤਵਾਰ ਛੁੱਟੀਆਂ ਆ ਗਈਆਂ, ਫਿਰ ਬਾਅਦ ਚੋਂ ਦੇਖਾਂਗੇ ਜਾਨੂੰ G20 ਵਾਲੀਆਂ ਬੈਠਕਾਂ ਦੌਰ ਸ਼ੁਰੂ ਹੋ ਜਾਣਾ। ਚਲੋ ਇਹ ਸਭ ਦੇ ਦੌਰਾਨ ਆਪਾਂ ਆਪਣੀ ਸ਼ਰਾਬ ਪਾਲਿਸੀ ਪਾਸ ਕਰੋ। ਸੋ ਹੁਣ ਜਿਹੜਾ 2 ਬੰਦਿਆਂ ਕੋਲ ਅਧਿਕਾਰ ਆ ਸਪਲਾਈ ਦਾ, ਉਸ ਦੇ ਮੁੱਦੇ ਤੇ ਅਜੇ ਸਵਾਲ ਖੜਾ ਕਿ ਭਾਈ ਸਪਲਾਇਰ ਤਾਂ ਉਹੀ ਨੇ, ਸ਼ਰਾਬ ਤਾਂ ਉਹਨਾਂ ਦੀ ਉਹ ਵਿਕਣੀ ਜੀ। ਸੋ ਤੁਸੀਂ ਵੈਟ ਘਟਾ ਕੇ ਸਰਕਾਰੀ ਆਮਦ ਘਟਾਈ, ਪਰ ਜਿਹੜਾ ਉਹਨਾਂ ਦੀ ਕਮਾਈ ਦਾ ਖੇਡ ਆ ਉਹ ਉੱਥੇ ਕਿਵੇਂ ਰੋਕ ਲੱਗਣੀ? ਹਾਂਜੀ, ਹਾਂ, ਜਿਹੜੀ ਰਾਹਤ ਹੈ ਉਹ ਇੰਨੀ ਕੁ ਰਾਹਤ ਜ਼ਰੂਰ ਹੈ ਕਿ ਜੇਕਰ ਵੈਟ ਘਟਣ ਨਾਲ ਸਸਤੀ ਹੁੰਦੀ ਹੈ ਤਾਂ ਲੋਕਾਂ ਨੂੰ ਭਾਈ ਸਸਤੀ ਮਿਲੂਗੀ, ਕਿਤੇ ਇਹ ਨਾ ਹੋਵੇ ਉਹ ਚੱਕਰ 'ਚ ਵੱਧ ਪੀਣ ਲੱਗ ਜਾਣਾ, ਤਾਂ ਫਿਕਰ ਹੈ। ਚਲੋ ਦੂਜਾ ਪੱਖ ਜਿਹੜਾ ਇਹ ਹੈ ਕਿ ਜਿਹੜਾ ਲੱਗਦਾ ਸੀਗਾ ਕਿ ਹਾਂ ਛੋਟੇ ਕਾਰੋਬਾਰੀ ਉਹਨਾਂ ਦੇ ਹੀ ਸਿਰਫ ਨੌਕਰ ਬਣ ਕੇ ਨਹੀਂ ਰਹਿ ਜਾਣਗੇ, ਛੋਟਾ ਠੇਕੇਦਾਰ ਮਤਲਬ ਸਿਰਫ ਉਹਨਾਂ ਦਾ ਮੁਲਾਜ਼ਮ ਬਣ ਕੇ ਰਹਿ ਜਾਊਗਾ, ਉਹਦੀ ਆਸ ਜ਼ਰੂਰ ਵੱਜੀ ਕਿ ਹੁਣ ਘੱਟੋ ਘੱਟ ਇਹਦੇ 'ਚ ਰੁਜ਼ਗਾਰ ਦਾ ਨਮਾਰਾ ਖੁੱਲੂਗਾ, ਛੋਟੇ ਠੇਕੇਦਾਰ ਇੰਡੀਪੈਂਡੈਂਟ ਠੇਕੇ ਲੈ ਸਕਣਗੇ। ਇਸ ਲਈ ਇਹ ਨਵੀਂ ਪਾਲਿਸੀ ਤਾਂ ਲਿਆਉਣੀ ਮਜਬੂਰੀ ਬਣਿਆ ਸਰਕਾਰ ਦੀ, ਕਿਉਂਕਿ ਹੁਣ ਡਰ ਸੀਗਾ ਕਿ ਮਨੀਸ਼ ਸਿਸੋਦੀਆ ਵਾਲੀ ਬਾਰੀ ਇੱਥੇ ਨਾ ਜਾਵੇ ਕਿਸੇ ਦੀ। ਪਰ ਜਦ ਕਿ ਤਾਂ ਵੀ ਦੱਸਿਆ ਜਾ ਰਿਹਾ ਕਿ ਈਡੀ ਔਰ CBI ਨੇ ਤਿਆਰੀ ਕਰ ਲਈ ਹੈ, ਉੱਥੇ ਮਨੀਸ਼ ਸਿਸੋਦੀਆ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਹੁਣ ਈਡੀ ਨੇ ਅੰਦਰੋਂ ਹੀ। ਪਹਿਲਾਂ CBI ਦੀ ਗ੍ਰਿਫਤਾਰੀ 'ਚ ਸੀਗੇ, ਹੁਣ ਈਡੀ ਰਿਮਾਂਡ ਤੇ ਲੈ ਗਈ, ਉਦੋਂ ਉਹਨਾਂ ਦਾ ਮੁੱਕਣਾ ਫਿਰ CBI ਨੇ ਰਿਮਾਂਡ ਲੈ ਲੈਣਾ, ਤੇ ਇਸ ਲਈ ਇਹ ਕਵਾਇਦ ਤਾਂ ਚੱਲੀ ਜਾਣੀ ਆ। ਪਰ ਇੱਧਰ ਉਹਨਾਂ ਨੂੰ ਇਹੀ ਡਰ ਲੱਗਦਾ ਕਿ ਕਿਤੇ ਉਹੀ ਤਿਆਰੀ ਇੱਥੇ ਨਾ ਹੋ, ਕਿਉਂਕਿ ਈਡੀ ਔਰ CBI ਨੇ ਮਿਲ ਕੇ ਜਿਹੜਾ ਖਰੜਾ ਤਿਆਰ ਕੀਤਾ ਪ੍ਰਵੀਨ ਜੀ, ਉਹ ਸੰਕੇਤ ਕਰ ਰਿਹਾ ਕਿ ਪੰਜਾਬ 'ਚ 2 ਲੀਡਰ ਵੱਡਿਆਂ ਨੂੰ ਕਿਸੇ ਵੀ ਸਮੇਂ ਚੁੱਕਿਆ ਜਾ ਸਕਦਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।